ਚੇਤੇ ਰੱਖੋ ਇਸ ਕਿਤਾਬ ਦੇ ਬਗੈਰ ਤੁਹਾਡੀ ਲਾਇਬ੍ਰੇਰੀ ਅਧੂਰੀ ਜੇ। ਤੇ ਨਾ ਹੀ ਕਿਤਾਬ ਦਾ ਮਸੂਦ ਖੱਦਰਪੋਸ਼। ਚਾਨਣ ਦੇ ਲਈ ਵਿੱਚ ਹਨੇਰੇ, ਜਿੰਦਾਂ ਜਾਲਣ ਵਾਲੇ, ਵਸਦੇ ਰਹਿਣ ਉਜਾੜਾਂ ਦੇ ਵਿੱਚ ਦੀਵੇ ਬਾਲਣ ਵਾਲੇ। ਇਹ ਸਵਾਨੇ ਹਯਾਤ ਹੈ ਉਸ ਅਜ਼ੀਮ ਇਨਸਾਨ ਦੀ ਜਿਸ ਦੇ ਕਈ ਨਾਂ ਨੇ। ਅਸੀਂ ਉਹਨੂੰ ਮਸੂਦ ਖੱਦਰਪੋਸ਼ ਕਹਿੰਦੇ ਆ। ਮਹਾਰਾਸ਼ਟਰ ਦੇ 3 ਜ਼ਿਲ੍ਹਿਆਂ ਖਾਨਦੇਸ਼, ਨਾਸਿਕ ਤੇ ਥਾਣਾ ਦੇ ਜੰਗਲਾਂ ਪਹਾੜੀ ਇਲਾਕਿਆਂ ਵਿੱਚ ਆਬਾਦ, ਖੇਤੀਬਾੜੀ ਤੇ ਮਾਲ ਡੰਗਰ ਪਾਲਣ ਵਾਲੇ ਮੰਡਾ, ਦਰਾਵੜੀ, ਭੇਲ, ਕੋਲ, ਗੋਂਡ ਆਪਣੇ ਲੋਕ ਗੀਤਾਂ ਦੀ ਮੁਕੱਦਸ ਕਿਤਾਬ ਵਿੱਚ ਉਹਨੂੰ ਭਗਵਾਨ ਸ਼ਿਕਾਰੀ ਕਹਿੰਦੇ ਨੇ। ਸਿੰਧੀ ਹਾਰੀ ਉਹਨੂੰ ਭਗਵਾਨ ਹਾਰੀ ਕਹਿੰਦੇ ਨੇ। ਉਹਦੇ ਨਾਲ ਨਜ਼ਰਿਆਤੀ ਇਖਤਲਾਫ ਰੱਖਣ ਵਾਲੇ ਉਹਨੂੰ ਬੜੇ ਤੰਤ ਦੇ ਨਾਲ ਮਸੂਦ ਭਗਵਾਨ ਕਹਿੰਦੇ ਨੇ। ਤੇ ਉਹ ਆਪਣੇ ਹਾਲ ਦੇ ਬੇਲੀਆਂ ਲਈ ਮਸੂਦ ਬਾਕਸਰ ਹੈ। ਮਸੂਦ ਪਹਿਲਵਾਨ ਪੱਠਾ ਰੁਸਤਮੇ ਜ਼ਮਾ ਗਾਮਾ ਪਹਿਲਵਾਨ ਹੈ। ਮਸੂਦ ਖੱਦਰਪੋਸ਼ ਦੀ ਇਹ ਦਾਸਤਾਨੇ ਹਯਾਤ ਪੜ੍ਹਨ ਵਾਲੀ ਹੈ ਜਿਸ ਵਿੱਚ ਉਹਦੇ ਤਜਰਬੇ ਤੇ ਮੁਸ਼ਾਹਦੇ ਸ਼ਾਮਿਲ ਨੇ। ਖੁਦ ਉਹਦੀ ਆਪਣੀ ਹਯਾਤੀ ਹਨੇਰੇ ਵਿੱਚ ਚਾਨਣ ਬਣ ਕੇ ਸਾਹਮਣੇ ਆਂਦੀ ਹੈ। ਪੜ੍ਹਨ ਵਾਲੇ ਨੂੰ ਹੱਕ ਸੱਚ ਤੇ ਡਟ ਜਾਣ ਦੀ ਹਿੰਮਤ ਦਿੰਦੀ ਹੈ। ਇੰਨੀ ਜੁਰਅਤ ਦਿੰਦੀ ਹੈ ਕਿ ਉਹ ਆਪਣੀ ਰਾਹ ਵਿੱਚ ਆਉਣ ਵਾਲੀ ਹਰ ਮੁਸ਼ਕਲ ਦਾ ਸਾਹਮਣਾ ਕਰ ਸਕੇ। ਇਹ ਬਾਇਓਗ੍ਰਾਫੀ ਹੈ ਉਸ ਮੁਹੰਮਦ ਮਸੂਦ ਦੀ ਜਿਸ ਨੇ ਕਦੀਮ ਲਾਹੌਰ ਦੇ ਗੁਮਟੀ ਬਾਜ਼ਾਰ ਵਿੱਚ 25 ਜੂਨ 1916 ਨੂੰ ਅੱਖ ਖੋਲੀ ਤੇ 25 ਦਸੰਬਰ 1985 ਨੂੰ ਮੀਟ ਲਈ। ਪੰਜਾਬੀ ਜ਼ੁਬਾਨ, ਅਦਬ ਤੇ ਸਕਾਫਤ ਨਾਲ ਦਿਲੀ ਲਗਾਓ ਰੱਖਣ ਵਾਲਾ ਮਸੂਦ ਖੱਦਰਪੋਸ਼। ਉਹਨੇ ਤਾਂ ਹਯਾਤੀ ਇਨਸਾਨੀ ਹਕੂਕ ਤੋਂ ਮਹਿਰੂਮ ਮਾੜਿਆਂ ਲਈ ਯੁੱਧ ਕੀਤਾ। ਕਦੀ ਮਹਾਰਾਸ਼ਟਰ ਦੇ ਭੇਲਾਂ ਨੂੰ ਹਕੂਕ ਦਿਵਾਉਣ ਲਈ ਯੁੱਧ ਕੀਤਾ ਤੇ ਕਦੀ ਸਿੰਧ ਦੇ ਹਾਰੀਆਂ ਨੂੰ ਉਹਨਾਂ ਦੇ ਹਕੂਕ ਦਿਵਾਉਣ ਲਈ ਯੁੱਧ ਕਰਦਾ ਰਿਹਾ। ਮਰਾਠੀ, ਗੁਜਰਾਤੀ, ਸਿੰਧੀ, ਪੰਜਾਬੀ, ਉਰਦੂ ਤੇ ਅੰਗਰੇਜ਼ੀ ਜ਼ੁਬਾਨ ਉੱਤੇ ਅਬੂਰ ਰੱਖਣ ਵਾਲੇ ਸਮਾਜ ਸੇਵਕ ਨੇ ਜਨਤਾ ਦੀ ਭਲਾਈ ਖਾਤਰ ਬੜੇ ਕਸ਼ਟ ਕੱਟੇ। ਕਦੀ ਆਲਾ ਸਰਕਾਰੀ ਮਨਸਬ ਰਾਹੀਂ ਜ਼ਫਰ ਜਾਲਿਆ ਤੇ ਕਦੀ ਗਰੁੱਪ 83, ਅਵਾਮੀ ਮਹਾਜ਼, ਪੰਜਾਬ ਫੋਰਮ, ਪੰਜਾਬੀ ਅਦਬੀ ਬੋਰਡ ਤੇ ਤਹਿਰੀਕ ਖੁਸ਼ਹਾਲ ਪਾਕਿਸਤਾਨ ਰਾਹੀਂ ਆਪਣਾ ਫਰਜ਼ ਨਿਭਾਉਂਦਾ ਰਿਹਾ। 11 ਅਪ੍ਰੈਲ 1947 ਵਿੱਚ ਚਰਖਾ ਸਕੀਮ ਰਾਹੀਂ ਖੱਦਰਪੋਸ਼ੀ ਦੀ ਤਹਿਰੀਕ ਚਾਲੂ ਕੀਤੀ। ਮਸੂਦ ਖੱਦਰਪੋਸ਼ ਦੀ ਬੇਟੀ ਸ਼ੀਰੀ ਤੇ ਫੌਜ਼ੀਆ ਨੇ 23 ਜਨਵਰੀ 1986 ਨੂੰ ਪੰਜਾਬ ਫੋਰਮ ਦੇ ਇਜਲਾਸ ਵਿੱਚ ਮਸੂਦ ਖੱਦਰਪੋਸ਼ ਟਰਸਟ ਕਾਇਮ ਕਰਨ ਦਾ ਐਲਾਨ ਕੀਤਾ ਤੇ ਅੱਜ ਪੰਜਾਬੀ ਦਾ ਸਭ ਤੋਂ ਵੱਡਾ ਅਵਾਰਡ ਮਸੂਦ ਖੱਦਰਪੋਸ਼ ਅਵਾਰਡ ਅਖਵਾਉਂਦਾ ਹੈ। ਮਸੂਦ ਖੱਦਰਪੋਸ਼ ਦੀ ਇਸ ਸਵਾਨੇ ਹਯਾਤ ਨੂੰ ਮਰਤਬ ਕੀਤਾ ਹੈ ਅਬਦੁੱਲਾ ਮਲਕ ਤੇ ਅਹਿਮਦ ਸਲੀਮ ਨੇ। ਨਜ਼ਰਸਾਨੀ ਕੀਤੀ ਹੈ ਫੌਜ਼ੀਆ ਜਾਵੇਦ ਨੇ ਤੇ ਇਸ ਕਿਤਾਬ ਨੂੰ ਛਾਪਿਆ ਹੈ ਮਸੂਦ ਖੱਦਰਪੋਸ਼ ਟਰਸਟ ਪਬਲੀਕੇਸ਼ਨਸ ਲਾਹੌਰ ਨੇ। ਇਹ ਮਹਿਜ਼ ਸਵਾਨੇ ਹਯਾਤ ਨਹੀਂ ਬਲਕਿ ਹੱਕ ਸੱਚ ਦੀ ਰਾਹ ਅਪਣਾਉਣ ਵਾਲਿਆਂ ਲਈ ਹਿੰਮਤ, ਜੁਰਅਤ, ਬਹਾਦਰੀ ਤੇ ਜਦੋਜਹਿਦ ਦੀ ਅਜ਼ੀਮ ਸੌਗਾਤ ਹੈ। ਪੜ੍ਹਿਆ ਜੇ ਜ਼ਰੂਰ।